European Union shares with India inputs on Indian entities making supplies to Russia in violation of G7 sanctions. European Union has provided India with inputs on alleged involvement of certain Indian entities in supplying high priority goods with possible military application to Russia in violation of Western sanctions. People familiar with the development set. ਅਕਤੂਬਰ ਮਹੀਨੇ 'ਚ ਅਸੀਂ ਸਾਡਾ ਡੈਲੀਗੇਸ਼ਨ ਗਿਆ ਇੰਡੀਆ ਨੂੰ ਕਿਹਾ ਕਿ ਭਾਈ ਇਹ ਜਿਹੜੀ ਹੈ ਤੁਹਾਡੀ ਸਪਲਾਈ ਚੇਨ ਚੱਲ ਰਹੀ ਹੈ। There was no immediate comment from Indian side on the matter. India has been maintaining that as a matter of policy it doesn't accept unilateral sanctions and only recognizes those imposed by the UN. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਅਮਰੀਕਾ ਨੇ 19 ਭਾਰਤੀ ਕੰਪਨੀਆਂ ਤੇ ਰੂਸ ਨਾਲ ਵਪਾਰ ਕਰਨ ਕਰਕੇ ਆਰਥਿਕ ਪਾਬੰਦੀਆਂ ਜਿਹੜੀਆਂ ਲਗਾ ਦਿੱਤੀਆਂ ਨੇ ਔਰ ਹੁਣ ਯੂਰਪੀਅਨ ਯੂਨੀਅਨ ਨੇ ਵੀ ਭਾਰਤ ਕੋਲ ਇਸ ਮਸਲੇ ਨੂੰ ਚੱਕਿਆ ਹੈ। ਸੋ ਯੂਰਪੀਅਨ ਯੂਨੀਅਨ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ G7 ਮੁਲਕਾਂ ਨੇ ਜਿਹੜੀਆਂ ਰੂਸ ਨਾਲ ਵਪਾਰ ਕਰਨ ਤੇ ਆਰਥਿਕ ਪਾਬੰਦੀਆਂ ਲਾਈਆਂ ਸਨ, ਭਾਰਤੀ ਕੰਪਨੀਆਂ ਇਸ ਦੀ ਉਲੰਘਣਾ ਕਰ ਰਹੀਆਂ ਨੇ। ਸੋ ਜ਼ਾਹਰ ਹੈ ਕਿ ਯੂਰਪੀਅਨ ਯੂਨੀਅਨ ਵੀ ਇਹਨਾਂ ਕੰਪਨੀਆਂ ਤੇ ਪਾਬੰਦੀ ਲਾਉਣ ਵੱਲ ਵੱਧ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲੇਕਿਨ ਇਹ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 3-4 ਦਿਨ ਪਹਿਲਾਂ ਬੀਜੇਪੀ ਦੇ ਆਫੀਸ਼ੀਅਲ ਐਕਸ ਹੈਂਡਲ ਤੇ ਉੱਪਰੋਂ ਥਲੀ 3-4 ਐਕਸ ਮੈਸੇਜ ਅਮਰੀਕਾ ਨੂੰ ਸਿੱਧੇ ਤੌਰ ਤੇ ਬਲੇਮ ਕਰਨ ਵਾਲੇ ਕਿ ਐਂਟੀ ਮੋਦੀ ਪ੍ਰੋਪੇਗੈਂਡੇ ਦੇ ਪਿੱਛੇ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਔਰ ਡੀਪ ਸਟੇਟ ਔਰ ਰੋਕਾਫੈਲਰ ਫਾਊਂਡੇਸ਼ਨ ਔਰ ਸੋਰਸ ਇਹ ਨੇ ਔਰ ਇਹ ਅਸਥਿਰ ਕਰਨਾ ਚਾਹੁੰਦੇ ਨੇ ਔਰ ਇਹ ਜਿਹੜਾ ਸਾਰਾ ਜੋ ਅਡਾਨੀ ਦੇ ਖਿਲਾਫ ਔਰ ਦੂਜੇ ਸਾਜ਼ਿਸ਼ਾਂ ਨੇ ਤੇ ਅਸੀਂ 2 ਪ੍ਰੋਗਰਾਮ ਉੱਪਰੋਂ ਥਲੀ ਇਸ ਦੇ ਉੱਤੇ ਕੀਤੇ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਵੀ ਐਸਾ ਕੀ ਹੋਇਆ, ਕਿਉਂਕਿ ਜਿਵੇਂ ਸ਼ਸ਼ੀ ਥਰੂਰ ਨੇ ਇਹਨੂੰ ਕਾਊਂਟਰ ਕਰਦਿਆਂ ਕਿਹਾ ਵੀ ਜਿਨ੍ਹਾਂ ਦੇ ਕੋਲ ਪਾਵਰ ਹੈ ਨਾ ਇਹਨਾਂ ਨੂੰ ਡੈਮੋਕ੍ਰੇਸੀ ਦਾ ਪਤਾ ਨਾ ਡਿਪਲੋਮੇਸੀ ਦਾ ਪਤਾ ਵੀ ਇਹ ਤਾਂ ਇਹਨਾਂ ਨੇ ਤਾਂ ਇੰਡੀਆ ਨੂੰ ਐਮਬੈਰਸ ਕੀਤਾ। ਪਰ ਸਾਡਾ ਇਹ ਕਹਿਣਾ ਸੀ ਕਿ ਵੀ ਇਹ ਕੁਛ ਨਾ ਕੁਛ ਐਸਾ ਬਿਹਾਈਂਡ ਬੈਕ ਚੱਲ ਰਿਹਾ ਹੈ ਜਿਹੜਾ ਪਬਲਿਕ ਆਈ ਕੋਲ ਨਹੀਂ ਹੈ ਕਿ ਵੀ ਅਦਰਵਾਈਜ਼ ਇਵੇਂ ਬਾਹਰ ਚੌਂਕ 'ਚ ਆ ਕੇ ਆਪਣੇ ਕੱਪੜੇ ਲਾ ਕੇ ਚੀਕਾਂ ਮਾਰਨ ਦਾ ਤਾਂ ਕੋਈ ਕੰਮ ਨਹੀਂ ਸੀ। ਹਾਲਾਂ ਜਿਵੇਂ ਅਸੀਂ ਕਿਹਾ ਸੀ ਕਿ ਇੱਕ ਕਾਊਂਟਰ ਆਰਗੂਮੈਂਟ ਇਹ ਸੀ ਕਿ ਕਿਉਂਕਿ ਟਰੰਪ ਵੀ ਆਪਣੀਆਂ ਪ੍ਰੈਜੈਂਟੇਸ਼ਨ ਦੇ ਵਿੱਚ ਡੀਪ ਸਟੇਟ ਦਾ ਜ਼ਿਕਰ ਕਰਦਾ ਹੈ ਔਰ ਉਹ ਸਾਜ਼ਿਸ਼ ਦੀ ਗੱਲ ਕਰਦਾ ਹੈ ਤਾਂ ਉਹਨਾਂ ਨੇ ਕਿਹਾ ਜੀ ਸ਼ਾਇਦ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਖੁਸ਼ ਕਰਨ ਲਈ ਇਹ ਵੀ ਡੀਪ ਸਟੇਟ ਦਾ ਰੌਲਾ ਪਾ ਰਹੇ ਨੇ। ਹਾਲਾਂ ਹਰ ਇੱਕ ਨੂੰ ਪਤਾ ਹੈ ਇਨ ਦਾ ਐਂਡ ਆਫ ਦਾ ਡੇ ਮੁਲਕਾਂ ਨੂੰ ਡੀਪ ਸਟੇਟ ਹੀ ਚਲਾਉਂਦੀ ਹੈ, ਜਿਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ, ਮਿਲਟਰੀ ਔਰ ਫੋਰਨ ਅਫੇਅਰਸ ਜਿਹੜੀਆਂ ਨੀਤੀਆਂ ਬਣਾਉਂਦੇ ਨੇ, ਕੋਈ ਵੀ ਉਸ ਤੋਂ ਬਾਹਰ ਨਹੀਂ ਜਾਂਦਾ ਹੈ। ਲੇਕਿਨ ਇਹ ਫਿਰ ਵੀ ਸੀ ਕਿ ਵੀ ਇਹਦੀ ਟਾਈਮਿੰਗ ਕੀ ਹੈ ਵੀ ਐਸਾ ਕੁਛ ਨਵਾਂ ਤਾਂ ਵਾਪਰਿਆ ਨਹੀਂ ਹੈ ਕਿ ਕੋਈ ਅਮਰੀਕਾ ਨੇ ਕੋਈ ਨਵਾਂ ਚਾਰਜ ਲਾਇਆ ਹੋਏ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਆਉਂਦਾ ਰਨ ਹੈ। ਉਹ ਤਾਂ ਦੇਖ ਰਹੇ ਨੇ ਆਪਣੇ ਮੁੰਡੇ ਨੂੰ ਵੀ ਉਹਨੇ ਪਾਰਡਨ ਕੀਤਾ ਹੰਟਰ ਨੇ ਔਰ ਈਵਨ ਟਰੰਪ ਨੂੰ ਪੁੱਛਿਆ ਜਾ ਰਿਹਾ ਸੀ ਕਿ ਬਾਈਡਨ ਬਾਰੇ ਇਹਨੂੰ ਕੋਈ ਕੇਸਾਂ ਦਾ ਸਾਹਮਣਾ ਕਰਨਾ ਪਏਗਾ। ਉਹਨੇ ਡਾਇਰੈਕਟਲੀ ਤਾਂ ਨਹੀਂ ਜਵਾਬ ਦਿੱਤਾ। ਉਹਨੇ ਕਿਹਾ ਪਰ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ ਜਿਨ੍ਹਾਂ ਨੇ ਮੇਰੀ ਸਿਆਸੀ ਮੁਖਾਲਫਤ ਔਰ ਦੂਜਾ ਕੀਤੀ ਉਹਨਾਂ ਨੂੰ ਜਵਾਬ ਦੇ ਬਣਾਇਆ ਜਾਏਗਾ। ਸੋ ਇਸ ਸਾਰੇ ਪੀਰੀਅਡ 'ਚ ਇੰਡੀਆ ਦੀ ਆਊਟਬਰਸਟ ਸਮਝ ਤੋਂ ਬਾਹਰ ਸੀ। ਪਰ ਅੱਜ ਜਿਹੜੀ ਇਹ ਮੈਂ ਖਬਰ, ਹਾਲਾਂਕਿ PTI ਦੀ ਖਬਰ ਹੈ ਪਰ ਮੇਨ ਮੀਡੀਆ ਇੰਡੀਆ ਦੇ ਵੀ ਗਾਇਬ ਹੈ, ਉਸ ਤੋਂ ਇਹ ਸਾਹਮਣੇ ਆਇਆ। ਹੁਣ ਇਹ ਤਾਂ ਇੱਕ ਖਬਰ ਆਈ ਜਿਹਨੂੰ ਇੰਡੀਆ ਨੇ ਵੀ ਇਗਨੋਰ ਕੀਤਾ ਔਰ ਜਸਟ ਵਨ ਡੇ ਵਨ ਕਾਲਮ ਖਬਰ ਹੀ ਸੀ ਵੀ ਅਮਰੀਕਾ ਨੇ ਜਿਹੜਾ ਭਾਰਤ ਦੀਆਂ ਜਿਹੜੀਆਂ 17 ਕੰਪਨੀਆਂ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੈ ਕਿ ਵੀ 19 ਇੰਡੀਅਨ ਫਰਮਸ ਜਿਹੜੀਆਂ ਕਿ ਰਸ਼ੀਆ ਦੇ ਨਾਲ ਡੀਲ ਕਰਦੀਆਂ, ਇਨਡਾਇਰੈਕਟ ਜਿਹੜੇ ਪ੍ਰੋਡਕਟ ਜਾਂਦੇ ਨੇ ਉਹ ਰਸ਼ੀਆ ਦੀ ਟੈਕਨੋਲੋਜੀ ਵੀ ਯੂਜ਼ ਹੁੰਦੇ ਨੇ, ਦੂਜੇ ਵੀ। ਅਮਰੀਕਾ 'ਚ ਉਹਨਾਂ ਨੇ ਇੱਕ ਇੰਡੀਅਨ ਫੜਿਆ ਜਿਹੜਾ ਇੱਕ ਜਾਲੀ ਐਡਰੈਸ ਦੇ ਥੱਲੇ ਇੱਥੋਂ ਕੰਪੋਨੈਂਟ ਦਿੱਲੀ ਭੇਜਦਾ ਸੀ, ਉੱਥੋਂ ਅੱਗੇ ਰਸ਼ੀਆ ਨੂੰ ਜਾਂਦੇ ਸੀ। ਉਹਨੂੰ ਤਾਂ ਕ੍ਰਿਮੀਨਲੀ ਚਾਰਜ ਕੀਤਾ ਇੱਥੇ, ਲੇਕਿਨ ਇਸ ਤੋਂ ਬਿਯੋਂਡ ਨਹੀਂ ਸੀ। ਹੁਣ ਇਹ ਜਦੋਂ ਮੈਂ ਅੱਜ ਖਬਰ ਦੇਖੀ ਤਾਂ ਮੈਨੂੰ ਇਹ ਨਜ਼ਰ ਆਇਆ ਵੀ ਗੱਲ ਇਕੱਲਾ ਅਮਰੀਕਨ ਪ੍ਰੈਸ਼ਰ ਦੀ ਨਹੀਂ ਹੈ ਵੀ ਅਮਰੀਕਾ ਨੇ ਜਿਹੜਾ ਇਹ ਕੰਪਨੀਆਂ ਦੇ ਉੱਤੇ ਪਾਬੰਦੀ ਲਾਈ ਜਾਂ ਅੰਦਰ ਵੜ ਕੇ ਬਾਂਹ ਮਰੋੜ ਰਹੇ ਨੇ। ਯੂਰਪੀਅਨ ਯੂਨੀਅਨ ਹੁਣ ਵੈਸਟ ਦਾ ਦੂਸਰਾ ਬਲਾਕ, ਜਿਸ ਯੂਰਪੀਅਨ ਯੂਨੀਅਨ 'ਚੋਂ ਫਿਰ ਨੈਟੋ ਨਿਕਲਦੀ ਹੈ,
ਉਹਨਾਂ ਨੇ ਵੀ ਭਾਰਤ ਨੂੰ ਜਿਹੜਾ ਹੁਣ ਜਵਾਬਦੇਹ ਬਣਾਇਆ ਹੋਇਆ ਹੈ। ਔਰ ਇਹ ਜੇ ਖਬਰ ਨਾ ਹੁੰਦੀ ਤਾਂ ਪਤਾ ਨਹੀਂ ਸੀ ਲੱਗਣਾ ਵੀ ਯੂਰਪੀਅਨ ਯੂਨੀਅਨ ਨੇ ਵੀ ਬਾਂਹ ਮਰੋੜੀ ਹੋਈ ਹੈ। ਹੁਣ ਇਹ ਖਬਰ ਇਹਨਾਂ ਦੀ PTI ਦੀ ਹੈ। ਯੂਰਪੀਅਨ ਯੂਨੀਅਨ ਸ਼ੇਅਰਸ ਵਿਦ ਇੰਡੀਆ inputs on Indian entities making supplies to Russia in violation of G7 sanctions। ਹੁਣ ਯੂਰਪੀਅਨ ਯੂਨੀਅਨ ਜਿਹਦੇ ਸਾਰਾ ਯੂਰਪ ਹੀ ਉਹਦਾ ਮੈਂਬਰ ਹੈ, ਇੱਕ ਦੋ ਨੂੰ ਛੱਡ ਕੇ, ਉਹਨਾਂ ਨੇ ਕਿਉਂਕਿ ਜਿਹੜੀਆਂ ਰੂਸ ਦੇ ਉੱਤੇ ਪਾਬੰਦੀਆਂ ਲਾਈਆਂ, G7 ਮੁਲਕ ਜਿਨ੍ਹਾਂ 'ਚ ਜਿਹੜਾ ਇੰਡਸਟਰੀਅਲੀ ਜਾਂ ਜਿਨ੍ਹਾਂ ਨੂੰ ਅਸੀਂ ਡਿਵੈਲਪਡ ਕੰਟਰੀਜ਼ ਕਹਿੰਦੇ ਨੇ, ਹੁਣ ਯੂਰਪੀਅਨ ਯੂਨੀਅਨ ਇਹਨੂੰ ਕਿੰਨਾ ਸੀਰੀਅਸਲੀ ਲੈ ਰਹੀ ਹੈ। ਅਮਰੀਕਾ ਨੇ ਤਾਂ ਕਰਤਾ ਹੈ ਕਿ ਵੀ ਆਹ ਤੁਹਾਡੀਆਂ 17 ਕੰਪਨੀਆਂ ਨੇ ਜਿਹੜੀਆਂ ਕਰ ਰਹੀਆਂ, ਪਰ ਯੂਰਪੀਅਨ ਹੁਣ ਇਹ ਖਬਰ ਦੀ ਡਿਟੇਲ ਹੈ। European Union has provided India with inputs on alleged involvement of certain Indian entities in supplying high priority goods with possible military application to Russia in violation of Western sanctions, people familiar with the development said। ਹੁਣ ਤੱਕ ਤਾਂ ਅਸੀਂ ਗੱਲ ਕਰ ਰਹੇ ਸੀ ਕਿ ਇੰਡੀਆ ਨੇ ਕਰੂਡ ਆਇਲ ਬਾਏ ਕੀਤਾ, ਉਹਨੂੰ ਪ੍ਰੋਸੈਸ ਕੀਤਾ, ਯੂਰਪ ਦੀ ਮਾਰਕੀਟ 'ਚ ਵੇਚਿਆ, ਪਰ ਇਹ ਤਾਂ ਜਿਹੜਾ ਹੈ ਉਸ ਤੋਂ ਵੀ ਅੱਗੇ ਜਾ ਕੇ ਇਹ ਫਰਮਾਂ ਰਾਹੀਂ ਇੰਡੀਆ ਜਿਹੜਾ ਹੈ ਉਹ ਟੈਕਨੋਲੋਜੀ ਰਸ਼ੀਆ ਨੂੰ ਟ੍ਰਾਂਸਫਰ ਕਰ ਰਿਹਾ। ਔਰ ਇਹ ਗੱਲ ਯੂਰਪੀਅਨ ਯੂਨੀਅਨ ਸੈਂਕਸ਼ਨਸ ਐਨਵੋਏ ਡੇਵਿਡ ਓ ਸਲੀਵਨ ਸੈਡ ਹੀ ਵਿਜ਼ਿਟਡ ਇੰਡੀਆ ਇਨ ਅਕਤੂਬਰ। ਹੁਣ ਯੂਰਪੀਅਨ ਯੂਨੀਅਨ ਬਿਹਾਈਂਡ ਕਰਟਨ ਲੱਗੀ ਸੀ, ਅਕਤੂਬਰ 'ਚ ਉਹਨਾਂ ਦਾ ਨੁਮਾਇੰਦਾ ਦਿੱਲੀ ਜਾਂਦਾ ਹੈ ਟੂ ਡਿਸਕਸ ਵਿਦ ਇੰਡੀਅਨ ਅਥਾਰਟੀਜ਼ systematic solution to stop the illicit flow of the common high priority items to Russia। ਕਿ ਅਕਤੂਬਰ ਮਹੀਨੇ 'ਚ ਅਸੀਂ ਸਾਡਾ ਡੈਲੀਗੇਸ਼ਨ ਗਿਆ ਇੰਡੀਆ ਨੂੰ, ਕਿਹਾ ਕਿ ਭਾਈ ਇਹ ਜਿਹੜੀ ਹੈ ਤੁਹਾਡੀ ਸਪਲਾਈ ਚੇਨ ਚੱਲ ਰਹੀ ਹੈ। There was no immediate comment from Indian side on the matter। India has been maintaining that as a matter of policy it doesn't accept unilateral sanctions and only recognizes those imposed by the UN। ਹੁਣ ਇੰਡੀਆ ਇਹ ਕਹਿ ਰਿਹਾ ਜੀ ਜੇ ਤਾਂ UN ਨੇ ਲਾਈਆਂ ਹੁਣ ਸੈਂਕਸ਼ਨਸ ਫਿਰ ਤਾਂ ਅਸੀਂ ਮੰਨੀਏ, ਤੁਹਾਡੀ ਯੂਰਪੀਅਨ ਯੂਨੀਅਨ ਨੇ ਲਾਈਆਂ ਤੇ ਅਸੀਂ ਕਿਉਂ ਮੰਨੀਏ, ਤਾਂ ਯੂਨੀਲੈਟਰਲ ਨੇ ਜੀ। ਇਹ ਉਹਨਾਂ ਦਾ ਰਿਪਰੈਜ਼ੈਂਟੇਟਿਵ ਕਹਿ ਰਿਹਾ। I traveled to India in October 2024 for the second time to discuss with Indian authority। ਪਹਿਲਾਂ ਇੱਕ ਵਾਰੀ ਗਿਆ, ਫਿਰ ਦੁਬਾਰਾ ਅਕਤੂਬਰ 2023 'ਚ ਆਇਆ ਇੰਡੀਅਨ ਅਥਾਰਟੀਜ਼ ਨਾਲ ਡਿਸਕਸ ਕਰਨ ਲਈ to stop the illicit flow of common high priority items to Russia। It is learned that he provided certain details to Indian authorities about the Indian firms supplying products to Russia, circumventing the sanctions imposed by G7 and European Union sanctions on Moscow। कि G7 दियाँ भी इंडिया वायलेट कर रहा है और यूरोपियन यूनियन दियाँ भी कर रहा है। और फिर उन्होंने कहा कि भाई ये जो वाशिंगटन ने 19 ਪ੍ਰਾਈਵੇਟ ਫਰਮਸ ਨੂੰ ਜਿਹੜਾ US ਨੇ ਬਲੈਕਲਿਸਟ ਕੀਤਾ, ਉਦੋਂ ਇਹ ਗੱਲ ਸਾਹਮਣੇ ਆਈ ਵੀ ਡਿਊਲ ਯੂਜ਼ ਟੈਕਨੋਲੋਜੀ ਇੰਡੀਆ ਜਿਹੜਾ ਇਹਨਾਂ ਫਰਮਾਂ ਰਾਹੀਂ ਰਸ਼ੀਆ ਨੂੰ ਦੇ ਰਿਹਾ। ਔਰ ਇਹ ਉਹਨਾਂ ਨੇ ਆਲਰੇਡੀ 2 ਐਂਟੀਟੀਜ਼ 'ਤੇ ਪਾਬੰਦੀ ਲਾ ਦਿੱਤੀ ਹੈ। ਔਰ ਇੰਡੀਆ ਕਹਿ ਰਿਹਾ ਜੀ ਸਾਨੂੰ ਹੋਰ ਇਨਫੋਰਮੇਸ਼ਨ ਦਿਓ। ਸੈਵਰਲ ਥਰਡ ਕੰਟਰੀਜ਼ ਆਈ ਵਿਜ਼ਿਟਡ ਹੈਵ ਪੁੱਟ ਇਨ ਪਲੇਸ ਸਪੈਸੀਫਿਕ ਮੈਕੈਨਿਜ਼ਮ, ਉਹਨਾਂ ਨੇ ਕਿਹਾ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਇੰਡੀਆ ਦੇ ਉੱਤੇ ਦਬਾਅ ਬਣਿਆ ਜਾਂ ਬਾਂਹ ਮਰੋੜ ਕੇ ਪਿੱਠ ਨਾਲ ਲਾਈ, ਧੌਣ ਤੇ ਗੋਡਾ ਰੱਖਿਆ, ਇਹ ਇਕੱਲਾ ਅਮਰੀਕਾ ਤੱਕ ਮਹਿਦੂਦ ਨਹੀਂ ਸੀ। ਇਹ ਹੁਣ ਸਾਹਮਣੇ ਆਇਆ ਵੀ ਅਕਤੂਬਰ ਮਹੀਨੇ ਤੋਂ ਹੀ G7 ਕੰਟਰੀਜ਼ ਨੇ, ਯੂਰਪੀਅਨ ਯੂਨੀਅਨ ਨੇ ਵੀ ਇੰਡੀਆ ਨੂੰ ਜਿਹੜਾ ਉਹ ਵਾਰਨ ਕਰਤਾ ਸੀ ਵੀ ਤੁਸੀਂ ਤਾਂ ਜੋ ਕਰ ਹੀ ਰਹੇ ਹੋ, ਇਹ ਜਿਹੜੀਆਂ ਤੁਹਾਡੀਆਂ 19 ਕੰਪਨੀਆਂ ਨੇ ਇਹ ਵੀ ਕਰ ਰਹੀਆਂ। ਸੋ ਇਹ ਵੀ ਇੱਕ ਐਡੀਸ਼ਨਲ ਰੀਜ਼ਨ ਹੈ ਕਿ ਜਿਹੜਾ ਇਹਨਾਂ ਨੇ ਆਊਟਬਰਸਟ ਕੀਤਾ ਹੈ। ਔਰ ਅਸੀਂ ਦੇਖਾਂਗੇ ਕਿ ਵੀ ਪਿਛਲੇ ਸਾਰੇ ਪੀਰੀਅਡਸ ਜਿਉਂ-ਜਿਉਂ ਅਮਰੀਕਨ ਔਰ ਯੂਰਪੀਅਨ ਯੂਨੀਅਨ ਦਾ ਦਬਾਅ ਬਣਿਆ ਤੇ ਇਹਨਾਂ ਨੇ ਜਾ ਕੇ ਰੂਸ ਦੇ ਪੈਰ ਫੜ ਲਏ ਨੇ। ਔਰ ਉਹ ਅਸੀਂ ਡਿਸਕਸ ਕਰਾਂਗੇ ਕਿ ਅੱਜ ਕੱਲ੍ਹ ਸਵੇਰੇ ਦੁਪਹਿਰੇ ਸ਼ਾਮ ਇੱਕੋ ਮੰਤਰ ਜਿਹੜਾ ਹੈ ਉਹ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਐਸ ਜੈਸ਼ੰਕਰ ਪੜ੍ਹਦੇ ਨੇ, ਰੂਸਮ ਸ਼ਰਣਮ ਗੱਛਾਮੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।